ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌਜੂਦ ਨੇ ਜੀ, ਜਿਨ੍ਹਾਂ ਦਾ ਬੱਚਾ 19 ਸਾਡੇ 7 ਤੋਂ 8 ਜਿਹੜੇ ਭਾਈ ਸਾਡੇ ਕਤਲ ਹੋ ਕੇ ਸਾਡੇ ਪੰਜਾਬ ਵਿੱਚ ਵਾਪਸ ਆਏ ਨੇ। ਇਹਨਾਂ ਦੀ ਜ਼ੁਬਾਨੀ ਜਿਹੜੀ ਹੈ ਨਾ, ਯਕੀਨ ਕਰੋ ਕਿ ਸਾਡੇ ਵੀ ਹੌਸਲੇ ਪਸਤ ਹੋ ਗਏ ਨੇ ਇਹਨਾਂ ਦੇ। ਫਿਰ ਵੀ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਜਿਸ ਪਿੰਡ ਵਿੱਚ ਜਿਸ ਥਾਂ ਤੇ ਇਤਨੀਆਂ ਲਾਸ਼ਾਂ ਆਈਆਂ ਨੇ, ਅਸੀਂ ਅਜੇ ਦੂਸਰੇ ਘਰ ਆਏ ਹਾਂ ਤੇ ਸਾਡੇ ਹੌਸਲੇ ਜਿਹੜੇ ਨਾ ਉਹ ਖਤਮ ਹੋ ਗਏ ਨੇ, ਸਾਡੇ ਹੌਸਲੇ ਪਸਤ ਹੋ ਗਏ ਨੇ। ਲੇਕਿਨ ਅਸੀਂ ਫਿਰ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਇਹਨਾਂ ਨੂੰ ਸਲਾਮੀ ਦਿੰਦੇ ਹਾਂ ਕਿ ਯਾਰ ਇਹਨਾਂ ਨੇ ਆਪਣੇ ਆਪ ਨੂੰ ਸਾਂਭਿਆ ਹੈ। ਤੇ ਇਹ ਬਜ਼ੁਰਗ ਨੇ, ਇਹਨਾਂ ਦਾ ਬੱਚਾ ਇਸੇ ਤਰ੍ਹਾਂ ਕਤਲ ਹੋਏ ਨੇ ਤੇ ਇਹਨਾਂ ਦੀ ਜ਼ੁਬਾਨੀ ਇਹਨਾਂ ਦੇ ਜਿਹੜੇ ਨਾ ਦੁੱਖ ਸੁਣਦੇ ਨੇ ਜੀ। ਮੇਰਾ ਨਾਮ ਮਿਰਜ਼ਾ ਮੁਹੰਮਦ ਅਸਲਮ ਹੈ। ਮੇਰੇ ਬੇਟੇ ਦਾ ਨਾਮ ਮੁਹੰਮਦ ਅਬੂ ਬਕਰ ਮਿਰਜ਼ਾ ਮੁਹੰਮਦ ਅਬੂ ਬਕਰ ਹੈ। ਮੇਰਾ ਇੱਕ ਕਜ਼ਨ ਹੈ ਮੁਜ਼ੰਮਲ ਹੁਸੈਨ ਵਲਦ ਮੁਹੰਮਦ ਅਲੀ ਮਰਹੂਮ, ਘਰ ਦਾ ਵੈਦ ਕਫੀਲ ਜਿਹੜਾ ਕਮਾਂਦਾ ਸੀ ਤੇ ਉਹਦੇ ਛੋਟੇ ਛੋਟੇ ਬੱਚੇ ਜਿਹਨਾਂ ਉਹ ਖਾਂਦੇ ਸਨ। ਅੱਲਾਹੁ ਅਕਬਰ। ਉਹਨਾਂ ਬੱਚਿਆਂ ਦੀ ਉਮਰ ਹੈ ਪੌਣੇ 7 ਸਾਲ, 5 ਸਾਲ ਤੇ 2.5 ਸਾਲ। ਉਸ ਦਾ ਹੋਰ ਕੋਈ ਕਮਾਣੇ ਵਾਲਾ ਨਹੀਂ। ਅਸੀਂ ਕੋਈ ਆਪਣੇ ਬੱਚਿਆਂ ਨੂੰ ਕੈਸ਼ ਨਹੀਂ ਕਰਵਾਉਣਾ, ਅਸੀਂ ਸਿਰਫ ਇੰਤਜ਼ਾਮੀਆਂ ਦਾ ਆਖਦੇ ਹਾਂ। ਬੀਬੀ ਸਾਡੀ ਆਖਦੀ ਹੈ ਕਿ ਮੈਂ ਜਿਹੜੀਆਂ ਨਾ ਇਸ ਪੰਜਾਬ ਦੀ ਧੀ ਹਾਂ, ਕਿਆ ਦੀਨ ਆਪਣੇ ਭਰਾਵਾਂ ਦਾ ਕਤਰੂ ਅਫਸੋਸ ਨਹੀਂ ਲੱਗਾ, ਉਹਦੇ ਦਿਲ 'ਚੋਂ ਕਤਰੂ ਵੀ ਨਹੀਂ ਆਈ। ਐਸੀਆਂ ਧੀਆਂ ਹੁੰਦੀਆਂ ਨੇ। ਅਸੀਂ ਤੇਰੇ ਬਜ਼ੁਰਗਾਂ, ਅਗਰ ਤੂੰ ਸਮਝਦੀ ਹੋ ਤੇ ਇਹਨਾਂ ਨੂੰ ਜੁਨੇਦ ਸਫਦਰ ਸਮਝ ਕੇ ਤੇ ਇਹਨਾਂ ਦੇ ਆ ਕੇ ਘਰ ਦੀ ਸਿਰਫ ਸਾਡੇ ਅਜ਼ਾਲਾ ਕਰ ਦਿਓ। ਤੁਸੀਂ ਕਰੋੜਾਂ ਅਰਬਾਂ ਖਰਬਾਂ ਵੀ ਦੇ ਦਿਓ ਨਾ ਤੇ ਸਾਨੂੰ ਉਹਦਾ ਕੋਈ ਫਾਇਦਾ ਨਹੀਂ। ਸਾਡੇ ਬੱਚੇ ਵਾਪਸ ਨਹੀਂ ਆਉਂਦੇ ਸਨ, ਉਹਨਾਂ ਤੋਂ ਕੋਈ ਅੱਛੀ ਚੀਜ਼ ਨਹੀਂ। ਜੇ ਰੋਜ਼ੀ ਰਜ਼ਾਕ ਸਾਡਾ ਮਾਲਕ ਹੈ, ਖਾਲਕ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ। ਲੇਕਿਨ ਤੁਹਾਡਾ ਇਸ ਇੰਤਜ਼ਾਮੀਆਂ ਦਾ, ਇਸ ਹਕੂਮਤ ਦਾ ਇਹ ਹੱਕ ਬਣਦਾ ਸੀ ਕਿ ਸਾਡੇ ਦੁੱਖ ਦੇ ਵਿੱਚ ਆ ਕੇ ਸ਼ਾਮਲ ਹੋਣਾ, ਸਾਡੀ ਦਾਦ ਰਸੀ ਕਰਨੀ। ਸਾਡੇ ਵਾਸਤੇ ਉਹ ਹੀ ਬਹੁਤ ਜ਼ਿਆਦਾ ਹੀ। ਇਹਨਾਂ ਮਦਦਾਂ ਦੀ ਅਸੀਂ ਕੋਈ ਆਪਣੇ ਬੱਚੇ ਕੈਸ਼ ਨਹੀਂ ਕਰਵਾਉਣੇ। ਵੱਲਾ ਕਸਮ ਹੈ, ਅਸੀਂ ਨਾਸਰ ਭਾਈ ਨੇ, ਆਰਫ ਭਾਈ ਨੇ, ਕੋਈ ਵੀ ਅਸੀਂ ਆਪਣੇ ਬੱਚੇ ਕੈਸ਼ ਕਰਵਾਉਣੇ ਵਾਸਤੇ ਨਹੀਂ ਇਹ ਕਰ ਰਿਹਾ ਸਾਰਾ। ਅਸੀਂ ਆਨੇ ਕਿ ਤੂੰ ਆਨੀ ਹੈ ਮੈਂ ਇਸ ਪੰਜਾਬ ਦੀ ਧੀ ਹਾਂ। ਧੀਆਂ ਕਿਆ ਭਾਈਆਂ ਦਾ ਆਪਣਾ ਦਾ ਮੂੰਹ ਨਹੀਂ ਵੇਖ ਸਕਦੀਆਂ, ਔਰ ਤੂੰ ਧੀ ਹੈ, ਤੂੰ ਕਹਿੰਦੀ ਹੈ ਕਿ ਮੈਂ ਜਿਹੜੀਆਂ ਨਾ 에ਅਰ ਐਂਬੂਲੈਂਸ ਬਣਾ ਰਹੀ ਹਾਂ। ਸਾਡਿਆਂ ਬੱਚਿਆਂ ਕੁਝ ਦੀਆਂ ਡੈੱਡ ਬਾਡੀਆਂ ਖਰਾਬ ਹੋ ਜਾਣੀਆਂ। ਖੁਦਾ ਦਾ ਵਾਸਤਾ ਹੈ, ਇਹ ਜ਼ੁਲਮ ਜਿਹੜਾ ਅਸੀਂ ਵੇਖ ਚੁੱਕੇ ਹਾਂ ਨਾ, ਹੋਰ ਬੱਚਾ ਜਾਂ ਕੋਈ ਵੀ ਘਰ ਦਾ ਅਸੀਂ ਨਹੀਂ ਚਾਹੁੰਦੇ ਕਿ ਜ਼ੁਲਮ ਜਿਹੜਾ ਪੰਜਾਬੀ ਦੇਖੇ। ਖੁਦਾ ਰਾ ਤੁਸੀਂ ਆਪੇ ਚ ਹਕੂਮਤਾਂ ਆਪੇ ਵਿੱਚ ਬਹਿ ਕੇ ਇਸ ਦਾ ਕੋਈ ਸੱਦੇ ਬਾਬ ਕਰੋ। ਇਹ ਜਿਹੜੇ ਜ਼ੁਲਮ ਕਰ ਰਹੇ ਨੇ, ਇਹ ਨਹੀਂ ਕਿ ਸਾਡਿਆਂ ਨਾਲ ਹੋਇਆ, ਅਸੀਂ ਨਾ ਅੱਗੋਂ ਕਿਸੇ ਬੱਚੇ ਨਾਲ ਜ਼ੁਲਮ ਨਾ ਹੋਵੇ। ਕਿਆ ਤੁਹਾਡੇ ਕੁਝ ਐਕਸ਼ਨ ਤੁਸੀਂ ਲਿਆ ਕਿ ਇਹਨਾਂ ਅੱਗੋਂ ਨਹੀਂ ਜ਼ੁਲਮ ਹੋਣ ਲੱਗਾ? ਕੋਈ ਤੁਸੀਂ ਐਸੀ ਕੋਈ ਪ੍ਰੋਗਰਾਮ ਬਣਾਇਆ, ਕੋਈ ਮਨਸੂਬਾ ਬਣਾਇਆ, ਕੋਈ ਐਸੀ ਤੁਸੀਂ ਪ੍ਰੋਗਰਾਮ ਕੀਤਾ ਕਿ ਜਿਹਦੇ ਤੁਸੀਂ ਬਹਿ ਕੇ ਸਿਕਿਉਰਟੀ ਦਾ ਬਣਾਇਆ ਕਿ ਬਲੋਚਿਸਤਾਨ ਵਿੱਚੋਂ ਜਿਹੜੇ ਗੁਜ਼ਰਨ ਦੇ ਉਹਨਾਂ ਤਹਫਜ਼ ਦਿੱਤਾ ਜਾਏਗਾ? ਮਿਹਰਬਾਨੀ ਕਰੋ। ਅਸੀਂ ਜਿਹੜੀਆਂ 6 ਲਾਸ਼ਾਂ ਵੇਖੀਆਂ ਨਾ, ਅਸੀਂ ਅੱਲਾਹ ਤਾਲਾ ਅੱਗੇ ਦੁਆ ਕਰਨਾ ਕਿ ਯਾ ਬਾਰੀ ਤਾਲਾ ਕਿਸੇ ਨੇ ਇਹ ਚੀਜ਼ ਨਾ ਦਿਖਾਈ। ਉਹ ਅੱਲਾਹ ਦੇ ਬੰਦੇ, ਸਾਡੇ ਬੱਚਿਆਂ ਦੀਆਂ ਡੈੱਡ ਬਾਡੀਆਂ ਖਰਾਬ ਹੋ ਗਈਆਂ। ਤੁਹਾਡੇ ਤੁਸੀਂ ਝੂਠੇ ਲੈਂਦੇ ਫਿਰਦੇ ਹੋ ਜਿਹੜਾ ਇਹਨਾਂ ਦੇ ਹੈਲੀਕਾਪਟਰਾਂ ਤੇ। ਉਹ ਅੱਲਾਹ ਦੇ ਬੰਦੇ, ਇੰਜ ਦੇ ਕੰਮ ਕਰੋ, ਸਦਾ ਇਸ ਦੁਨੀਆ ਤੇ ਤੁਸੀਂ ਵੀ ਨਹੀਂ ਰਹਿ ਰਹਿਣਾ। ਅਗਰ ਤੁਸੀਂ ਸਮਝੋ ਬੀਬੀ ਤੇ ਜੁਨੇਦ ਸਫਦਰ ਤੇਰਾ ਜਿਹੜਾ ਨਾ, ਇਸੇ ਤਰ੍ਹਾਂ ਇਹ ਵੀ ਤੇਰੇ ਜੁਨੇਦ ਸਫਦਰ। ਤੂੰ ਆਪਣੇ ਭਾਈਆਂ ਦੇ ਕੋਲ ਆਉਣਾ, ਭਾਈਆਂ ਦੀ ਸਾਡੀ ਦਾਦਰਸੀ ਕਰਨੀ, ਆਪਣੇ ਭਾਈਆਂ ਦੇ ਚਿਹਰੇ ਦੇਖਣਾ ਕਿ ਤੈਨੂੰ ਅਹਿਸਾਸ ਹੁੰਦਾ ਕਿ ਕਿਸੇ ਦਾ ਬੇਟਾ ਇਸ ਦੁਨੀਆ ਜਾਨੇ ਛੱਡ ਜਾਏ ਤੇ ਉਹਦਾ ਕੀ ਜਿਹੜਾ ਨਾ ਅਸਰ ਹੁੰਦਾ। ਸਾਡੀ ਨੁਮਾਇੰਦਗੀ ਕਰਨੀ ਚਾਹੀਦੀ। ਵਜ਼ੀਰ ਆਜ਼ਮ ਨੇ ਸਾਡੇ ਕੋਲ ਜਿਹੜਾ ਨਾ ਬਲਕਿ ਆਉਣਾ ਚਾਹੀਦਾ ਸੀ। ਅਸੀਂ ਤੇ ਜਿਹੜਾ ਨਾ ਬਲੋਚਿਸਤਾਨ ਦੇ ਜਿਹੜੇ ਵਜ਼ੀਰ ਆਲਾ ਨੇ, ਉਹਨਾਂ ਨੇ ਇਹ ਆਖਦੇ ਹਾਂ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ ਕਿ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਜਿਹੜੀਆਂ ਨੇ ਸਾਡੀਆਂ ਡੈੱਡ ਬਾਡੀਆਂ ਸਾਡੇ ਤੱਕ ਪਹੁੰਚਾਈਆਂ ਨੇ। ਅਸੀਂ ਉਹਨਾਂ ਤੇ ਥੋੜੀ ਬਾੜੀ ਜਿਹੜੀ ਮਿੱਟੀ ਪਾ ਕੇ ਤੇ ਆਪਣੇ ਦਿਲ ਨੂੰ ਤਸੱਲੀ ਦੇ ਕੇ ਇਹਨਾਂ ਦੇ ਵੱਲਾ ਸਾਨੂੰ ਕੋਈ ਨਾ ਪੈਸਿਆਂ ਦੀ ਜੋਦਾਨ ਇਹ ਹੋਵੇ ਨਾ ਕਿ ਅਸੀਂ ਇਹਨਾਂ ਉੱਤੇ ਜਾਣ ਤੇ ਸਾਨੂੰ ਕੋਈ ਦੇਣਾ ਪਵੇਗਾ। ਤੁਹਾਡਾ ਹੱਕ ਬਣਦਾ ਸੀ। ਇਹ ਤੁਹਾਡਾ ਸਾਡਾ ਪਾਕਿਸਤਾਨ ਇੱਕ ਮਾਂ ਦਾ ਰੁਤਬਾ ਰੱਖਦਾ ਹੈ ਤੇ ਮਾਂ ਦੇ ਜਿਹੜੇ ਰਖਵਾਲੇ ਹੁੰਦੇ ਨੇ ਉਹ ਆਪਣੀ ਔਲਾਦ ਦੀ ਕੈਦ ਲੈਂਦੇ ਨੇ ਕਿ ਇਹਨਾਂ ਤੇ ਕੀ ਬੀਤ ਰਹੀ ਹੈ। ਸਾਡੇ ਅੰਦਰ ਵੜ ਕੇ ਕੋਈ ਨਹੀਂ ਨਾ ਵੇਖਦਾ। ਸਾਡੇ ਦੱਸੋ ਜਿਹੜੇ ਛੋਟੇ ਛੋਟੇ ਬੱਚੇ ਨੇ, ਉਹਨਾਂ ਦੀ ਅਗਰ ਇਹਨਾਂ ਕੋਲ ਸਾਰਾ ਨਿਜ਼ਾਮ ਹੁੰਦਾ ਤੇ ਇਹਨਾਂ ਨੇ ਇੱਥੇ ਜਾਣ ਦੀ ਕੀ ਜ਼ਰੂਰਤ ਹੈ? ਈਰਾਨ ਇਰਾਕ ਜਾ ਕੇ ਕੀ ਕਰਨਾ ਹੈ ਇਹਨਾਂ ਨੇ? ਇਹਨਾਂ ਦੇ ਘਰ ਦੇ ਨਿਜ਼ਾਮ ਨਹੀਂ ਸੀ ਚੱਲਦੇ। ਅਗਰ ਤੁਸੀਂ ਆਪ ਸੋਚੋ, ਇਹ ਛੋਟੇ ਜਿਹੜੇ ਬੱਚੇ ਗਏ ਨੇ, ਇਹ ਘਰ ਦੇ ਨਿਜ਼ਾਮ ਚਲਾਣੇ ਤੋਂ ਮਜਬੂਰ ਹੋ ਕੇ ਗਏ। ਅੱਲਾਹ ਦੇ ਬੰਦੇ, ਅਸੀਂ ਇੰਤਹਾਈ ਜਿਹੜੇ ਨਾ ਗਰੀਬ ਬੰਦੇ ਹਾਂ। ਕੋਈ ਇਹ ਨਹੀਂ ਅਸੀਂ ਆਪਣੇ ਬੱਚਿਆਂ ਦੇ ਤੁਹਾਡੇ ਕੋਲ ਪੈਸੇ ਮੰਗਦੇ ਤੁਸੀਂ ਸਾਨੂੰ ਪੈਸੇ ਦੇ ਦਿਓ, ਅਸੀਂ ਸਾਡਾ ਰੋਜ਼ੀ ਦਾ ਅੱਲਾਹ ਤਾਲਾ ਤੁਹਾਡਾ ਹੱਕ ਬਣਦਾ ਸੀ ਬੀਬੀ ਸਾਡੇ ਕੋਲ ਆਉਣਾ। ਅਸੀਂ ਤੇ ਜ਼ਰਨਾਬ ਸ਼ੇਖ, ਜਿਹੜੀ ਜ਼ਰਨਾਬ ਸ਼ੇਰ ਹੈ, ਉਹਨ ਜਿਹੜਾ ਨਾ ਭਾਈ ਸਲਾਮ ਪੇਸ਼ ਕਰਨਾ, ਜਿਹਨੇ ਅਸੈਂਬਲੀ ਵਿੱਚ ਆਵਾਜ਼ ਉਠਾਈ ਹੈ ਸਾਡੇ ਬਾਰੇ। ਕੋਈ ਤਾਂ ਸਾਡੇ ਵਿੱਚ ਅਸੈਂਬਲੀ ਦੇ ਬਾਰੇ ਬੋਲਿਆ ਨਾ, ਕਿਸੇ ਨੇ ਤਾਂ ਸਾਡੀ ਦਾਦਰਸੀ ਕੀਤੀ, ਸਾਡਾ ਦਿਲ ਖੁਸ਼ ਹੋਇਆ। ਦੂਜਾ ਇਹ, ਅਸੀਂ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਸਾਡੇ ਨਾਲ ਹੋਇਆ। ਅਸੀਂ ਆਨੇ ਹਾਂ ਕਿ ਤੁਸੀਂ ਬਹਿ ਕੇ ਇੱਕ ਸਿਕਿਉਰਟੀ ਪਲਾਨ ਤਿਆਰ ਕਰੋ ਜਿਹਦੇ ਵਿੱਚ ਬਲੋਚੀ ਪੰਜਾਬੀਆਂ ਨੂੰ ਮਾਰ ਰਹੇ ਨੇ। ਉਹ ਇਹ ਬੜਾ ਔਖਾ ਜਾਣਾ ਹੈ ਵਕਤ ਜਿਹੜਾ ਨਾਸਰ ਭਾਈ, ਮੈਂ ਭਾਈ ਆਰਫ ਅਸੀਂ ਗੁਜ਼ਾਰ ਰਹੇ ਨਾ, ਇਹ ਸਾਡੇ ਕੋਲ ਕੋਈ ਨਹੀਂ ਪੁੱਛਦੇ। ਅਸੀਂ ਆਨਾ ਕਿ ਬੱਚੇ ਜਿਹਨਾਂ ਵਾਲਦੈਨ ਨੂੰ ਦਫਨਾ ਦੇਣ ਤੇ ਉਹਨਾਂ ਦਾ ਨਿਜ਼ਾਮ ਚੱਲ ਜਾਂਦਾ ਹੈ। ਵਾਲਦੈਨ ਨੂੰ ਬੱਚੇ ਦਫਨਾਣੇ ਬੀਬੀ ਬੜੇ ਮੁਸ਼ਕਿਲ ਜੇ। ਖੁਦਾ ਰਾ ਜਿਹੜਾ ਇਹ ਸਾਡੇ ਕੋਲ ਪੁੱਛੋ ਕਿ ਸਾਡੇ ਨਾਲ ਕੀ ਜਨਾ ਵੀ ਹੋ ਰਿਹਾ। ਅੱਛਾ ਬਜ਼ੁਰਗੋ, 12 ਮਈ ਨੂੰ ਜਿਹੜਾ ਅਸੀਂ ਇੱਥੇ ਕੋਰਟ